ਜੀ। ਅਗਲੀ ਖਬਰ ਸ਼ਿਕਾਗੋ ਤੋਂ ਆ ਰਹੀ ਹੈ। ਸ਼ਿਕਾਗੋ ਇਦਾਂ ਦਾ ਸ਼ਹਿਰ ਆ ਜਿੱਥੇ ਬਹੁਤ ਜ਼ਿਆਦਾ ਗੋਲੀਆਂ ਦੇ ਨਾਲ ਮੌਤਾਂ ਹੋ ਰਹੀਆਂ ਆ। ਉੱਥੇ ਦੀ ਜਿਹੜੀ ਸਿਚੁਏਸ਼ਨ ਆ ਬਹੁਤ ਬੈਡ ਆ। ਸ਼ਿਕਾਗੋ ਦੀ ਮੇਅਰ ਲੋਰੀ ਲਾਈਟਫੁੱਟ ਦੀ ਪੁਲਿਸ ਦੇ ਨਾਲ ਬਣਦੀ ਨਹੀਂ ਹੈ। ਪਰ ਅੱਜ ਉਹ ਸ਼ਿਕਾਗੋ ਦੇ ਜਿਹੜੇ ਪੁਲਿਸ ਆਫੀਸ਼ੀਅਲਸ ਆ ਉਹਨਾਂ ਦੇ ਨਾਲ ਤੇ ਹੋਰ ਕਮਿਊਨਿਟੀ ਦੇ ਨਾਲ ਰਲ ਕੇ ਮੇਅਰ ਲੋਰੀ ਲਾਈਟਫੁੱਟ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਰਾਤ ਨੂੰ ਕੁਝ ਪਾਰਕਸ ਦੇ ਵਿੱਚ ਉਹ ਕਰਫਿਊ ਲਾਉਣ ਜਾ ਰਹੇ ਹੈਗੇ ਆ। ਕੱਲ ਇੱਕ ਮਿਲੇਨੀਅਮ ਪਾਰਕ ਹੈਗਾ, ਉੱਥੇ ਸ਼ੂਟਿੰਗ ਹੋਈ। ਇੱਕ ਬੱਚੇ ਦੀ ਜਿਹੜੀ ਆ ਮੌਤ ਵੀ ਹੋ ਗਈ। ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੰਗ ਬੱਚੇ 16 ਸਾਲ ਤੋਂ ਲੈ ਕੇ 20 ਸਾਲ ਤੱਕ ਉੱਥੇ ਇਕੱਠੇ ਹੋਏ ਸੀ। ਉਹ ਤੋਂ ਬਾਅਦ ਲੜਾਈ ਝਗੜਾ ਹੋ ਗਿਆ ਤੇ 17 ਸਾਲਾਂ ਦਾ ਸੈਂਡਲ ਹੌਲੀਡੇ ਕਰਕੇ ਇੱਕ ਗੋਲੀ ਦੇ ਦੌਰਾਨ ਮਾਰਿਆ ਗਿਆ ਤੇ ਇੱਕ ਮੇਰੀਨ ਰਿਚਰਡਸਨ ਉਸ ਨੂੰ ਚਾਰਜ ਕੀਤਾ ਗਿਆ ਹੈਗਾ ਸੈਕੰਡ ਡਿਗਰੀ ਮਰਡਰ ਦੇ ਸੰਬੰਧ ਦੇ ਵਿੱਚ। ਸੋ ਮਿਲੇਨੀਅਮ ਪਾਰਕ ਦੇ ਵਿੱਚ ਕਹਿੰਦੇ 6 ਵਜੇ ਸ਼ਾਮ ਤੋਂ ਬਾਅਦ ਥਰਸਡੇ ਤੋਂ ਲੈ ਕੇ ਸੰਡੇ ਤੱਕ ਕਰਫਿਊ ਹੋਊਗਾ ਵੀ ਉੱਥੇ ਕੋਈ ਵੀ ਜਾ ਨਹੀਂ ਸਕੂਗਾ। ਖਾਸ ਕਰਕੇ ਜਿਹੜੇ 17 ਸਾਲ ਜਾਂ ਉਹਨਾਂ ਤੋਂ ਘੱਟ ਉਮਰ ਦੇ ਬੱਚੇ ਹੈਗੇ ਆ। 11 ਵਜੇ ਰਾਤ ਨੂੰ ਸਟਾਰਟ ਹੋਊਗਾ, ਸਵੇਰ ਦੇ 6 ਵਜੇ ਤੱਕ। ਲਾਈਟਫੁੱਟ ਨੇ ਇਹ ਕਿਹਾ ਆ ਵੀ ਮੈਂ ਵੀ ਬਹੁਤ ਡਿਸਟਰੈਸਡ ਹੈਗੀ ਆ ਇੱਕ ਤਰ੍ਹਾਂ ਦੇ ਨਾਲ। ਇੰਨਾ ਜ਼ਿਆਦਾ ਜਿਹੜੀ ਵਾਇਲੈਂਸ ਆ ਸ਼ਿਕਾਗੋ ਸ਼ਹਿਰ ਦੇ ਵਿੱਚ ਵਧੀ ਹੋਈ ਹੈਗੀ ਆ। ਪਰ ਦੂਸਰੇ ਪਾਸੇ ACLU ਅਮਰੀਕਨ ਸਿਵਲ ਲਿਬਰਟੀ ਯੂਨੀਅਨ ਨੇ ਇਹ ਕਿਹਾ ਆ ਵੀ ਕਰਫਿਊ ਲਾਣਾ ਇਹ ਇੱਕ ਗਲਤ ਹੋਊਗਾ, ਜਿਹਦੇ ਨਾਲ ਬਹੁਤ ਅਨਨੈਸੈਸਰੀ ਸਟਾਪ ਤੇ ਅਰੈਸਟ ਹੋਣਗੇ। ਪਰ ਮੇਅਰ ਦੇ ਕੋਲ ਵੀ ਹੁਣ ਕੋਈ ਆਲਟਰਨੇਟਿਵ ਹੈ ਨਹੀਂ। ਤੇ ਪੁਲਿਸ ਆ ਉਹਨਾਂ ਨੇ ਆਪਣੇ ਹੱਥ ਖੜੇ ਕੀਤੇ ਹੋਏ ਆ ਸ਼ਿਕਾਗੋ 'ਚ। ਇੰਨੇ ਕਹਿੰਦੇ 70 80 ਸ਼ੂਟਿੰਗਸ ਹਰ ਹਫਤੇ ਸ਼ਿਕਾਗੋ ਦੇ ਵਿੱਚ ਹੁੰਦੀਆਂ ਹੈਗੀਆਂ। ਜੀ। ਅਗਲੀ ਖਬਰ ਸ਼ਿਕਾਗੋ ਤੋਂ ਆ ਰਹੀ ਹੈ। ਸ਼ਿਕਾਗੋ ਇਦਾਂ ਦਾ ਸ਼ਹਿਰ ਆ ਜਿੱਥੇ ਬਹੁਤ ਜ਼ਿਆਦਾ ਗੋਲੀਆਂ ਦੇ ਨਾਲ ਮੌਤਾਂ ਹੋ ਰਹੀਆਂ ਆ। ਉੱਥੇ ਦੀ ਜਿਹੜੀ ਸਿਚੁਏਸ਼ਨ ਆ ਬਹੁਤ ਬੈਡ ਆ। ਸ਼ਿਕਾਗੋ ਦੀ ਮੇਅਰ ਲੋਰੀ ਲਾਈਟਫੁੱਟ ਦੀ ਪੁਲਿਸ ਦੇ ਨਾਲ ਬਣਦੀ ਨਹੀਂ ਹੈ। ਪਰ ਅੱਜ ਉਹ ਸ਼ਿਕਾਗੋ ਦੇ ਜਿਹੜੇ ਪੁਲਿਸ ਆਫੀਸ਼ੀਅਲਸ ਆ ਉਹਨਾਂ ਦੇ ਨਾਲ ਤੇ ਹੋਰ ਕਮਿਊਨਿਟੀ ਦੇ ਨਾਲ ਰਲ ਕੇ ਮੇਅਰ ਲੋਰੀ ਲਾਈਟਫੁੱਟ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਰਾਤ ਨੂੰ ਕੁਝ ਪਾਰਕਸ ਦੇ ਵਿੱਚ ਉਹ ਕਰਫਿਊ ਲਾਉਣ ਜਾ ਰਹੇ ਹੈਗੇ ਆ। ਕੱਲ ਇੱਕ ਮਿਲੇਨੀਅਮ ਪਾਰਕ ਹੈਗਾ, ਉੱਥੇ ਸ਼ੂਟਿੰਗ ਹੋਈ। ਇੱਕ ਬੱਚੇ ਦੀ ਜਿਹੜੀ ਆ ਮੌਤ ਵੀ ਹੋ ਗਈ। ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੰਗ ਬੱਚੇ 16 ਸਾਲ ਤੋਂ ਲੈ ਕੇ 20 ਸਾਲ ਤੱਕ ਉੱਥੇ ਇਕੱਠੇ ਹੋਏ ਸੀ। ਉਹ ਤੋਂ ਬਾਅਦ ਲੜਾਈ ਝਗੜਾ ਹੋ ਗਿਆ ਤੇ 17 ਸਾਲਾਂ ਦਾ ਸੈਂਡਲ ਹੌਲੀਡੇ ਕਰਕੇ ਇੱਕ ਗੋਲੀ ਦੇ ਦੌਰਾਨ ਮਾਰਿਆ ਗਿਆ ਤੇ ਇੱਕ ਮੇਰੀਨ ਰਿਚਰਡਸਨ ਉਸ ਨੂੰ ਚਾਰਜ ਕੀਤਾ ਗਿਆ ਹੈਗਾ ਸੈਕੰਡ ਡਿਗਰੀ ਮਰਡਰ ਦੇ ਸੰਬੰਧ ਦੇ ਵਿੱਚ। ਸੋ ਮਿਲੇਨੀਅਮ ਪਾਰਕ ਦੇ ਵਿੱਚ ਕਹਿੰਦੇ 6 ਵਜੇ ਸ਼ਾਮ ਤੋਂ ਬਾਅਦ ਥਰਸਡੇ ਤੋਂ ਲੈ ਕੇ ਸੰਡੇ ਤੱਕ ਕਰਫਿਊ ਹੋਊਗਾ ਵੀ ਉੱਥੇ ਕੋਈ ਵੀ ਜਾ ਨਹੀਂ ਸਕੂਗਾ। ਖਾਸ ਕਰਕੇ ਜਿਹੜੇ 17 ਸਾਲ ਜਾਂ ਉਹਨਾਂ ਤੋਂ ਘੱਟ ਉਮਰ ਦੇ ਬੱਚੇ ਹੈਗੇ ਆ। 11 ਵਜੇ ਰਾਤ ਨੂੰ ਸਟਾਰਟ ਹੋਊਗਾ, ਸਵੇਰ ਦੇ 6 ਵਜੇ ਤੱਕ। ਲਾਈਟਫੁੱਟ ਨੇ ਇਹ ਕਿਹਾ ਆ ਵੀ ਮੈਂ ਵੀ ਬਹੁਤ ਡਿਸਟਰੈਸਡ ਹੈਗੀ ਆ ਇੱਕ ਤਰ੍ਹਾਂ ਦੇ ਨਾਲ। ਇੰਨਾ ਜ਼ਿਆਦਾ ਜਿਹੜੀ ਵਾਇਲੈਂਸ ਆ ਸ਼ਿਕਾਗੋ ਸ਼ਹਿਰ ਦੇ ਵਿੱਚ ਵਧੀ ਹੋਈ ਹੈਗੀ ਆ। ਪਰ ਦੂਸਰੇ ਪਾਸੇ ACLU ਅਮਰੀਕਨ ਸਿਵਲ ਲਿਬਰਟੀ ਯੂਨੀਅਨ ਨੇ ਇਹ ਕਿਹਾ ਆ ਵੀ ਕਰਫਿਊ ਲਾਣਾ ਇਹ ਇੱਕ ਗਲਤ ਹੋਊਗਾ, ਜਿਹਦੇ ਨਾਲ ਬਹੁਤ ਅਨਨੈਸੈਸਰੀ ਸਟਾਪ ਤੇ ਅਰੈਸਟ ਹੋਣਗੇ। ਪਰ ਮੇਅਰ ਦੇ ਕੋਲ ਵੀ ਹੁਣ ਕੋਈ ਆਲਟਰਨੇਟਿਵ ਹੈ ਨਹੀਂ। ਤੇ ਪੁਲਿਸ ਆ ਉਹਨਾਂ ਨੇ ਆਪਣੇ ਹੱਥ ਖੜੇ ਕੀਤੇ ਹੋਏ ਆ ਸ਼ਿਕਾਗੋ 'ਚ। ਇੰਨੇ ਕਹਿੰਦੇ 70 80 ਸ਼ੂਟਿੰਗਸ ਹਰ ਹਫਤੇ ਸ਼ਿਕਾਗੋ ਦੇ ਵਿੱਚ ਹੁੰਦੀਆਂ ਹੈਗੀਆਂ।